ਅਰਵਿੰਦ ਕੇਜਰੀਵਾਲ ਐਲਾਨ ਕਰ ਰਿਹਾ ਕਿ ਜੇ ਸਾਡੀ ਸਰਕਾਰ ਬਣੀ ਤੇ ਅਸੀਂ ਹਰ ਮੰਦਰ, ਦਿੱਲੀ ਦੇ ਮੰਦਰ ਤੇ ਗੁਰਦੁਆਰੇ ਦੇ ਮੰਦਰ ਦੇ ਪੰਡਤ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ 18,000 ਰੁਪਏ ਮਹੀਨੇ ਦਾ ਜਿਹੜਾ ਉਹ ਸਪੈਸ਼ਲ ਵਜੀਫਾ ਦੇਵਾਂਗੇ। ਅਕਾਲੀ ਤਾਂ ਅਕਾਲ ਤਖਤ ਤੋਂ ਮੁਨਕਰ ਹੋਣ ਲਈ ਕਹਿ ਰਹੇ ਨੇ ਜੀ ਸਾਡੀ ਰਜਿਸਟ੍ਰੇਸ਼ਨ ਰੱਦ ਹੋ ਜਾਏਗੀ। ਦੂਸਰੇ ਪਾਸੇ ਇੱਕ ਮੰਦਰ ਦੇ ਵਿੱਚ, ਹਨੂਮਾਨ ਮੰਦਰ ਦੇ ਵਿੱਚ ਦਿੱਲੀ ਸਰਕਾਰ ਦੇ ਆਰਡਰ ਥੱਲੇ ਉਹ ਰਜਿਸਟ੍ਰੇਸ਼ਨ ਕਰ ਰਹੇ ਨੇ ਕਿ ਅਸੀਂ ਮੰਦਰ ਦੇ ਪੰਡਤ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ 18,000 ਦੇਣਾ। ਜਿਹੜੇ ਸਰਕਾਰ ਤੋਂ ਵਜ਼ੀਫਾ ਲੈਣਗੇ ਬੋਲੀ ਵੀ ਉਹਨਾਂ ਦੀ ਬੋਲਣਗੇ। ਕਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਤੁਹਾਡਾ ਸਭ ਕੁਝ ਹੀ ਜਿਹੜਾ ਉਹ ਕੰਟਰੋਲ ਕੀਤਾ। ਇੱਕ ਪਾਸੇ ਤਾਂ ਇਹ ਰਵਾਂਡਾ ਯੋਜਨਾ ਲਾਗੂ ਕਰ ਰਹੇ ਨੇ, ਹਥਿਆਰ ਵੀ ਵੰਡਣੇ ਸ਼ੁਰੂ ਕਰਤੇ ਨੇ ਵੀ ਸਿੱਖਾਂ ਨੂੰ ਮਾਰਨੇ। ਦੂਜੇ ਪਾਸੇ ਇਹ ਗ੍ਰੰਥੀ ਜਿਹੜੇ ਨੇ ਦਿੱਲੀ ਸਰਕਾਰ ਦੀ ਪੇਰੋਲ ਤੇ ਲਿਆ ਰਹੇ ਨੇ। ਸੋ ਇਹ ਖੇਡ ਹੈ, ਇਹਨਾਂ ਨੇ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦਾ ਏਜੰਡਾ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ। व्यूअर्स वेलकम बैक टू प्रोग्राम। सो इस गलबात करन जा रहे हैं कि आम आदमी पार्टी के करता धरता अरविंद केजरीवाल ने ऐलान किया है कि जे आम आदमी पार्टी दिल्ली ਦੀਆਂ ਚੋਣਾਂ ਜਿੱਤ ਗਈ ਤਾਂ ਦਿੱਲੀ ਵਿਚਲੇ ਹਰ ਮੰਦਰ ਅਤੇ ਗੁਰਦੁਆਰੇ ਦੇ ਪੰਡਤ ਅਤੇ ਗ੍ਰੰਥੀ ਨੂੰ 18,000 ਰੁਪਏ ਮਹੀਨੇ ਦਾ ਵਜੀਫਾ ਦਿੱਤਾ ਜਾਵੇਗਾ। ਕੀ ਹੁਣ ਸਿੱਖ ਗੁਰਦੁਆਰੇ ਵੀ ਸਰਕਾਰੀ ਗ੍ਰੰਥੀਆਂ ਰਾਹੀਂ ਹੀ ਚਲਾਏ ਜਾਣਗੇ? ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਬਹੁਤ ਸਾਰਿਆਂ ਨੂੰ ਜਦੋਂ ਅਸੀਂ RSS ਜਾਂ ਮੋਦੀ ਹਕੂਮਤ ਜਾਂ ਮੋਹਨ ਭਾਗਵਤ ਉਹਨਾਂ ਦੀ ਆਈਡੀਓਲੋਜੀ ਦੀ ਗੱਲ ਕਰਦੇ ਹਾਂ ਤਾਂ ਉਹਨਾਂ ਨੂੰ ਸ਼ਾਇਦ ਇੱਕ ਸਟੇਜ 'ਤੇ ਭੁਲੇਖਾ ਸੀ ਪੰਜਾਬ ਦੇ ਲੋਕਾਂ ਨੂੰ ਕਿ ਅਰਵਿੰਦ ਕੇਜਰੀਵਾਲ ਜਿਹੜਾ ਅੰਨਾ ਹਜ਼ਾਰੇ ਦੀ ਮੂਵਮੈਂਟ 'ਚੋਂ ਨਿਕਲਿਆ, ਜਿਹੜੀ ਅੰਨਾ ਹਜ਼ਾਰੇ ਦੀ ਮੂਵਮੈਂਟ ਨੂੰ ਐਕਚੁਅਲੀ RSS ਨੇ ਫਾਈਨੈਂਸ ਕੀਤਾ ਸੀ, ਵਿਵੇਕਾਨੰਦ ਫਾਊਂਡੇਸ਼ਨ ਦੇ ਥੱਲੇ, ਜਿਹਨੂੰ ਅਜੀਤ ਡੋਵਲ ਲੀਡ ਕਰਦਾ ਸੀ। ਔਰ ਇਹ ਬਿਲਕੁਲ ਹਿੰਦੂ ਤਵੀਆਂ ਦੀ ਤਰ੍ਹਾਂ ਹਾਲਾਂ ਦੇਖਣ ਨੂੰ ਲੱਗੇਗਾ ਜੀ। ਉਹਨੂੰ ਜੇਲ੍ਹ 'ਚ ਡੱਕ ਦਿੱਤਾ, ਉਹਦੀ ਜਿਹੜਾ ਉਸ ਨੂੰ ਦੇ ਉੱਤੇ ਜਿਹੜਾ ਉਹ ਰੇਡ ਕਰਤੇ ਜਾਂ ਫਰਾਣੇ ਕਰਤੇ, ਜਾਂ ਇਸ ਵੇਲੇ ਆਤਸ਼ੀ ਚੀਫ ਮਿਨਿਸਟਰ ਹੈ ਦਿੱਲੀ ਦੀ ਕੇਜਰੀਵਾਲ ਨੂੰ। ਪਰ ਇਨ ਦਾ ਐਂਡ ਆਫ ਦਾ ਡੇ ਇਹ ਸਾਰੇ ਜਿਹੜੇ ਪਿੱਲੇ ਨੇ ਇਹ ਹਿੰਦੂਤਵਾਦ ਹੀ ਨੇ। ਕੋਈ ਕਿਸੇ ਪਾਸਿਓਂ ਛੱਡਿਆ ਹੋਇਆ, ਕੋਈ ਕਿਸੇ ਪਾਸਿਓਂ ਛੱਡਿਆ ਹੋਇਆ। ਔਰ ਕੇਜਰੀਵਾਲ ਨੇ ਜਿਸ ਕਦਰ ਪੰਜਾਬ ਨੂੰ ਲੁੱਟਿਆ, ਭਗਵੰਤ ਮਾਨ ਨੂੰ ਅੱਗੇ ਲਾ ਕੇ ਅੱਜ ਵੀ ਜਿਹੜੀ ਇਹਨਾਂ ਦਾ ਮੇਨ ਫਾਈਨੈਂਸਿੰਗ ਜਾਂ ਦੂਜੀ ਪੰਜਾਬ 'ਚ, ਔਰ ਪੰਜਾਬ 'ਚ ਸੈਕਟਰੀ ਕਿਹਨੇ ਲੱਗਣਾ ਹੈ, DC ਕਿਹਨੇ ਲੱਗਣਾ ਹੈ, ਇਹ ਵੀ ਦਿੱਲੀ ਦੇ ਵਿੱਚ ਫੈਸਲਾ ਹੁੰਦਾ ਹੈ। ਔਰ ਜਦੋਂ ਇੱਕ ਘੁਰਕੀ ਵੱਜਦੀ ਹੈ ਭਗਵੰਤ ਮਾਨ ਦੌੜਦਾ ਉੱਥੇ ਪਹੁੰਚ ਜਾਂਦਾ। ਇੱਕ ਪਾਸੇ ਭਗਵੰਤ ਮਾਨ ਅਮਿਤ ਸ਼ਾਹ ਦੇ ਹਾਜ਼ਰੀ ਲਵਾਉਂਦਾ ਹੈ ਔਰ ਉਹਨਾਂ ਨੂੰ ਜਿਹੜਾ ਹਜ਼ੂਰ ਸਾਡੇ ਮਾਈ ਬਾਪ, ਦੂਜੇ ਪਾਸੇ ਕੇਜਰੀਵਾਲ। ਔਰ ਕਿਵੇਂ ਵਾਅਦਿਆਂ ਦੇ ਨਾਂ ਥੱਲੇ ਕਿਵੇਂ ਧਰਮ ਨੂੰ ਵਿੱਚ ਜਿਹੜਾ ਘਸੋੜਿਆ ਜਾ ਰਿਹਾ। ਕੇਜਰੀਵਾਲ ਨੇ ਪਬਲਿਕਲੀ ਕਿਹਾ ਸੀ ਕਿ ਜੀ ਮੈਂ ਤਾਂ, ਮੇਰਾ ਪਿਓ ਤਾਂ ਪੱਕਾ ਜਨਸੰਘੀ ਸੀ। ਫਿਰ TV ਚੈਨਲ 'ਤੇ ਬਹਿ ਕੇ ਹਨੂਮਾਨ ਚਾਲੀਸਾ ਸੁਣਾਉਂਦਾ। ਇੱਕ ਪਾਸੇ ਇੱਕ ਸਟੇਜ ਦੇ ਉੱਤੇ ਇਹਦੇ ਬਾਰੇ ਜਿਹੜੇ ਲੈਫਟਿਸਟ ਸੀ ਉਹਨਾਂ ਨੇ ਇਹ ਇਮੇਜ ਕ੍ਰੀਏਟ ਕੀਤਾ ਸੀ ਜੀ ਇਹ ਤਾਂ ਨਾਸਤਕ ਹੈ, ਦੂਜਾ ਨਹੀਂ। ਹੁਣ ਉਹ ਇਸ ਕਦਰ ਹਿੰਦੂਤਵਾ ਦੇ ਏਜੰਡੇ ਨੂੰ ਇੱਕ ਸਟੈਪ ਅੱਗੇ ਜਾ ਕੇ ਇੰਪਲੀਮੈਂਟ ਕਰਨਾ ਚਾਹੁੰਦਾ। ਹੁਣ ਇੱਕ ਪਾਸੇ ਜੇ ਹਿੰਦੂ ਰਾਸ਼ਟਰ ਦੀ ਮੰਗ ਹੈ RSS ਦੀ, ਔਰ ਆਲਰੇਡੀ ਉਹਨਾਂ ਦੀ ਇੱਕ ਪਾਸਿਓਂ ਇਹ ਡਿਮਾਂਡ ਹੈ ਕਿ ਜਿਹੜੇ ਮੰਦਰਾਂ ਦੇ ਉੱਤੇ ਸਰਕਾਰੀ ਬੋਰਡ ਤ੍ਰਿਪੁਤੀ ਤੋਂ ਲੈ ਕੇ ਦੂਜੇ ਨੇ ਉਹ ਹਵਾਲੇ ਕੀਤੇ ਜਾਣ ਪੁਜਾਰੀਆਂ ਦੇ। ਹੁਣ ਅਰਵਿੰਦ ਕੇਜਰੀਵਾਲ ਨੇ ਕਿਵੇਂ ਫ੍ਰੀ ਬੀਜ਼ ਦੇ ਉਸ ਨਾਅਰੇ ਨੂੰ ਇਸਤੇਮਾਲ ਕੀਤਾ। ਹਾਲਾਂ ਮੋਦੀ 80 ਕਰੋੜ ਲੋਕ ਭਾਰਤ ਦੇ, ਉਹਨਾਂ ਨੂੰ 5 ਕਰੋੜ ਪਰ ਪਰਸਨ ਜਿਹੜਾ ਉਹ ਦਿੱਤਾ ਜਾਂਦਾ ਅਨਾਜ। ਹੁਣ ਜੇ 140 ਕਰੋੜ 'ਚੋਂ 80 ਕਰੋੜ ਆਲਮੋਸਟ ਫ੍ਰੀ ਬੀਜ ਦੇ ਉੱਤੇ ਨੇ ਪੰਜਾਬ ਦੇ ਵਿੱਚ। ਅਸੀਂ ਦੇਖਦੇ ਹਾਂ ਕਿ ਵੀ ਪਹਿਲਾਂ ਇਹਨੇ ਦਿੱਲੀ 'ਚ ਐਲਾਨ ਕੀਤਾ ਕੇਜਰੀਵਾਲ ਨੇ ਜੀ ਹਰ ਔਰਤ ਨੂੰ ਜਿਹੜਾ ਹੈ ਉਹ 1100 ਰੁਪਈਆ ਕਿ ਕਿੰਨਾ ਦਿੱਤਾ ਜਾਏਗਾ ਪੰਜਾਬ 'ਚ। 2 ਸਾਲ ਲੰਘ ਗਏ ਨੇ, ਪੰਜਾਬ 'ਚ ਤਾਂ ਦੇਣਾ ਦਵਾਣਾ ਕੀ ਹੈ। ਪਰ ਤੁਸੀਂ ਦੇਖੋ ਵੀ ਕਿਵੇਂ ਲੋਕਾਂ ਨੂੰ ਵੀ ਨਿਕੰਮੇ ਬਣਾਇਆ ਜਾ ਰਿਹਾ ਹੈ ਉਹ ਫ੍ਰੀ ਬੀਜ ਦੇ ਥੱਲੇ। ਔਰ ਹੁਣ ਧਾਰਮਿਕ ਲੈਵਲ ਦੇ ਉੱਤੇ ਇਸ ਕਿਸਮ ਦੀ ਬਿਆਨਬਾਜ਼ੀ ਜਾਂ ਇਸ ਕਿਸਮ ਦੀ ਆਫਰ। ਹੁਣ ਇੱਕ ਪਾਸੇ ਤਾਂ ਅਕਾਲੀਆਂ ਨੇ ਉਹਨਾਂ ਦਾ ਉਹ ਮੋਟਾ ਖੋਤਾ ਦਲਜੀਤ ਚੀਮਾ ਹਰ TV ਚੈਨਲ ਦੇ ਉੱਤੇ ਬੈਠਾ ਹੁੰਦਾ ਹੈ ਕਿ ਜੀ ਜੇ ਅਸੀਂ ਅਕਾਲ ਤਖਤ ਦਾ ਆਦੇਸ਼ ਮੰਨ ਲਿਆ ਕਿ ਜੀ 6 ਮੈਂਬਰੀ ਕਮੇਟੀ ਸਾਡੀ ਮਾਨਤਾ ਰੱਦ ਹੋ ਜਾਏਗੀ ਅਸੀਂ। ਹੁਣ ਦੂਜੇ ਪਾਸੇ ਤੁਸੀਂ ਦੇਖੋ ਆਮ ਆਦਮੀ ਪਾਰਟੀ ਜਿਨ੍ਹਾਂ ਦੀ 2 ਸਟੇਟਾਂ 'ਚ ਹਕੂਮਤ ਹੈ,
ਅਰਵਿੰਦ ਕੇਜਰੀਵਾਲ ਇਹ ਐਲਾਨ ਕਰ ਰਿਹਾ ਕਿ ਜੇ ਸਾਡੀ ਸਰਕਾਰ ਬਣੀ, ਦਿੱਲੀ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਆਉਣ ਵਾਲੇ ਸਾਲ ਦੇ ਵਿੱਚ, ਤੇ ਅਸੀਂ ਹਰ ਮੰਦਰ, ਦਿੱਲੀ ਦੇ ਮੰਦਰ ਤੇ ਗੁਰਦੁਆਰੇ ਦੇ ਮੰਦਰ ਦੇ ਪੰਡਤ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ 18,000 ਰੁਪਏ ਮਹੀਨੇ ਦਾ ਜਿਹੜਾ ਉਹ ਸਪੈਸ਼ਲ ਵਜ਼ੀਫਾ ਦੇਵਾਂਗੇ, ਕਿਉਂਕਿ ਇਹ ਬਹੁਤ ਜਿਹੜਾ ਸੁਸਾਇਟੀ ਦੀ ਸੇਵਾ ਕਰ ਰਹੇ ਨੇ। ਔਰ ਉਹਦਾ ਉਹਨੇ ਜਿਹੜੀ ਇਹ ਸਕੀਮ ਲਾਂਚ ਕੀਤੀ ਹੈ, ਉਹਦਾ ਨਾਂ ਰੱਖਿਆ ਪੁਜਾਰੀ ਗ੍ਰੰਥੀ सम्मान ਯੋਜਨਾ, सम्मान ਇੱਜ਼ਤ, ਕਿ ਜੀ ਅਸੀਂ ਪੰਡਤਾਂ ਤੇ ਗ੍ਰੰਥੀਆਂ ਨੂੰ सम्मान ਦੇਵਾਂਗੇ। ਔਰ ਜੇ ਅਸੀਂ ਰੀ-ਇਲੈਕਟ ਹੋਏ ਤੇ 18,000 ਜਿਹੜਾ ਉਹ ਫॉर ਹਿੰਦੂ ਟੈਂਪਲ ਪ੍ਰੀਸਟ ਐਂਡ ਗ੍ਰੰਥੀਜ਼ ਆਫ ਗੁਰਦੁਆਰਾ। ਔਰ ਉਹਨਾਂ ਨੇ ਕਿਹਾ ਜੀ ਮੈਂ ਅੱਜ ਇਹਦਾ ਐਲਾਨ ਕਰ ਰਿਹਾ, ਇਹ ਜਿਹੜਾ ਪੁਜਾਰੀ ਗ੍ਰੰਥੀ सम्मान ਯੋਜਨਾ ਇਹਦਾ ਨਾਂ ਹੈ। ਔਰ ਇਸ ਦੇ ਵਿੱਚ ਅਸੀਂ ਆਨਰੇਰੀਅਮ ਪ੍ਰੀਸਟ ਤੇ ਉਹਨਾਂ ਨੂੰ ਦੇਣ ਲਈ ਰੱਖਿਆ। ਔਰ ਇਸ ਦੀ ਸ਼ੁਰੂਆਤ ਜਿਹੜੀ ਹੈ ਆਲਰੇਡੀ ਜਿਹੜੀ ਹੈ ਹਨੂਮਾਨ ਮੰਦਰ ਦੇ ਵਿੱਚ ਪੁਜਾਰੀਜ਼ ਐਂਡ ਗ੍ਰੰਥੀ ਬਹੁਤ ਇੰਪੋਰਟੈਂਟ ਨੇ, ਸਾਡੇ ਸਮਾਜ ਦਾ ਹਿੱਸਾ ਨੇ। ਔਰ ਇਹ ਜਿਹੜਾ ਅਸੀਂ ਇਸ ਦੇ ਲਈ ਜਿਹੜਾ ਉਹ ਹੀ ਸੈਡ ਹੀ ਵੁੱਡ ਵਿਜ਼ਿਟ ਹਨੂਮਾਨ ਟੈਂਪਲ ਇਨ ਕਨਾਟ ਪਲੇਸ ਔਨ ਟਿਊਜ਼ਡੇ ਟੂ ਓਵਰਸੀਜ਼ ਦਾ ਰਜਿਸਟ੍ਰੇਸ਼ਨ ਪ੍ਰੋਸੈਸ ਫਾਰ ਪ੍ਰੀਸਟ ਦੇਅਰ। ਹਨੂਮਾਨ ਮੰਦਰ ਦੇ ਵਿੱਚ ਦਫ਼ਤਰ ਬਣਾਤਾ, ਗ੍ਰੰਥੀ ਵੀ ਉੱਥੇ ਜਾ ਕੇ ਹਨੂਮਾਨ ਮੰਦਰ 'ਚ ਰਜਿਸਟਰ ਕਰਨਗੇ ਕਿ ਜੀ ਮੈਂ ਫਲਾਂ ਗ੍ਰੰਥੀ ਹਾਂ ਜਾਂ ਦੂਜਾ, ਔਰ ਮੈਨੂੰ ਤਾਂ ਕਿ ਜਦੋਂ ਬਣੇ ਤੇ 18,000 ਦਾ ਜਿਹੜਾ ਸਕਾਲਰਸ਼ਿਪ ਮਹੀਨੇ ਦਾ। ਹੁਣ ਇਸ ਸਾਰੇ ਨੂੰ ਇੱਕ ਪਾਸੇ ਤਾਂ ਅਸੀਂ RSS ਜਾਂ ਜਿਹੜਾ ਹਿੰਦੂ ਰਾਸ਼ਟਰ ਬਣਾ ਕੇ, ਜਾਂ ਜਿਵੇਂ ਰਾਮ ਮੰਦਰ ਦੇ ਨਾਂ ਥੱਲੇ ਜਿਵੇਂ ਉਹਨਾਂ ਨੇ ਸਾਰੇ ਸਰਕਾਰੀ ਸੋਰਸ ਇਸਤੇਮਾਲ ਕੀਤੇ, ਔਰ ਇਹ ਪਤਾ ਹੀ ਨਹੀਂ ਲੱਗਦਾ ਸੀ ਮੋਦੀ ਕੇ ਪ੍ਰਾਈਮ ਮਿਨਿਸਟਰ ਹੈ ਕਿ ਮੰਦਰ ਦਾ ਪੰਡਤ ਹੈ। ਹੁਣ ਇਹ ਕੇਜਰੀਵਾਲ ਇਹ ਜੋ ਇਹ ਰੋਲ ਅਦਾ ਕਰ ਰਿਹਾ ਹੈ ਕਿ, ਔਰ ਮੈਨੂੰ ਇਹ ਸਾਰੇ 'ਚੋਂ ਇਹ ਹੋ ਨਹੀਂ ਸਕਦਾ ਕਿ ਇਸ ਲੈਵਲ ਦੀ ਜਿਹੜੀ ਕੋਈ ਗੱਲ ਹੈ ਉਹ ਅੰਦਰੂਨੀ ਸਾਰੇ ਨੂੰ ਦੇਖ ਕੇ ਨਾ ਕੀਤੀ ਗਈ ਹੋਏ ਕਿ ਭਾਈ ਇਹ ਤਾਂ ਇੱਕ ਪਾਸੇ ਜਿਵੇਂ ਮੈਂ ਕਿਹਾ ਵੀ ਅਕਾਲੀ ਤਾਂ ਅਕਾਲ ਤਖਤ ਤੋਂ ਮੁਨਕਰ ਹੋਣ ਲਈ ਕਹਿ ਰਹੇ ਨੇ ਜੀ ਸਾਡੀ ਰਜਿਸਟ੍ਰੇਸ਼ਨ ਰਨ ਹੋ ਜਾਏਗੀ, ਜਿਹੜੀ ਰਜਿਸਟ੍ਰੇਸ਼ਨ ਰੱਦ ਹੋ ਜਾਏਗੀ। ਦੂਸਰੇ ਪਾਸੇ ਇੱਕ ਮੰਦਰ ਦੇ ਵਿੱਚ, ਹਨੂਮਾਨ ਮੰਦਰ ਦੇ ਵਿੱਚ ਦਿੱਲੀ ਸਰਕਾਰ ਦੇ ਆਰਡਰ ਥੱਲੇ ਰਜਿਸਟ੍ਰੇਸ਼ਨ ਕਰ ਰਹੇ ਨੇ ਕਿ ਅਸੀਂ ਮੰਦਰ ਦੇ ਪੰਡਤ ਤੇ ਗੁਰਦੁਆਰੇ ਦੇ ਗ੍ਰੰਥੀ ਨੂੰ 18,000 ਦੇਣਾ। ਫਿਰ ਜਿਹੜੇ ਤੁਹਾਡੀ ਪੇਰੋਲ ਤੇ ਨੇ, ਪਹਿਲੀ ਗੱਲ ਤਾਂ ਸਰਕਾਰ ਦਾ ਕੀ ਰੋਲ ਹੈ, ਗੁਰਦੁਆਰੇ ਮੰਦਰ ਮਸਜਿਦ ਕੌਣ ਰਨ ਕਰਦਾ ਦਿੱਲੀ 'ਚ? ਆਲਰੇਡੀ ਵੱਡੇ ਗੁਰਦੁਆਰੇ ਜਾਂ ਦੂਜੇ ਇਤਿਹਾਸਕ ਦਿੱਲੀ ਕਮੇਟੀ ਦੇ ਥੱਲੇ ਨੇ। ਦੂਜਿਆਂ 'ਚ ਜਿਹੜੇ ਵੀ ਕੋਈ ਸਿੰਘ ਸਭਾ ਜਾਂ ਦੂਜੇ ਨੇ ਉਹ ਆਪਣੇ ਗ੍ਰੰਥੀ ਰੱਖਦੇ ਨੇ ਹਰ ਥਾਂ ਦੇ ਉੱਤੇ। ਹੁਣ ਇਸ ਦਾ ਮਕਸਦ ਕਿ ਕੋਈ ਮੰਦਰਾਂ ਨੂੰ ਤਾਂ ਫਰਕ ਨਹੀਂ ਪੈਂਦਾ, ਉਹ ਤਾਂ ਪਹਿਲਾਂ ਵੀ ਲੁੱਟਦੇ ਹੀ ਨੇ, ਉਹਨਾਂ ਨੇ ਕਿਹੜਾ ਕੋਈ, ਪਰ ਇਸ ਸਾਰੇ 'ਚ ਸਿੱਖਾਂ ਨੂੰ ਵਿੱਚ ਲਿਆਉਣਾ ਇਹ ਸਾਰੇ ਦੇ, ਔਰ ਗ੍ਰੰਥੀਆਂ ਦੇ ਨਾਂ ਥੱਲੇ ਇਸ ਕਿਸਮ ਦਾ, ਇਹਦੇ 'ਚ ਇੱਕ ਬਹੁਤ ਵੱਡੀ ਕੁਛ ਨਾ ਕੁਛ ਐਸਾ ਜਿਹੜਾ ਆਉਣ ਵਾਲੇ ਪੀਰੀਅਡ 'ਚ, ਇੱਕ ਪਾਸੇ ਤਾਂ ਤੁਸੀਂ ਸਿੱਧਾ ਧਰਮ ਦੇ ਖੇਤ, ਫਿਰ ਗ੍ਰੰਥੀ ਤਾਂ ਸਰਕਾਰ ਦੇ ਹੋਏ, ਜਿਹੜੇ ਸਰਕਾਰ ਤੋਂ ਵਜ਼ੀਫਾ ਲੈਣਗੇ, ਬੋਲੀ ਵੀ ਉਹਨਾਂ ਦੀ ਬੋਲਣਗੇ। ਫਿਰ ਉਹਨਾਂ ਦਾ ਕੰਮ ਜਿਹੜਾ ਬਾਕੀ ਸੰਗਤ ਜਾਂ ਦੂਜਾ ਜੋ ਮੈਨੇਜਮੈਂਟਲ ਸਿਸਟਮ ਹੈ। ਹੁਣ ਇਸ ਤੋਂ ਇਹ ਲੱਗ ਰਿਹਾ ਵੀ ਇਹ ਈਵਨ ਜਿਹੜਾ ਥੋੜ੍ਹਾ ਬਹੁਤ ਸਿਸਟਮ ਅੰਗਰੇਜ਼ਾਂ ਦੇ ਵੇਲੇ ਦਾ, ਇੱਕ ਤਾਂ ਇਹਨਾਂ ਨੇ ਹਰਿਆਣਾ ਕਮੇਟੀ ਤੋੜੀ ਪਹਿਲਾਂ ਹੀ, ਹੁਣ ਉੱਥੇ ਵੀ ਚੋਣਾਂ ਹੋ ਰਹੀਆਂ, ਔਰ ਬਾਦਲ ਦਲ ਜਿਹੜਾ ਅਕਾਲੀ ਦਲ ਉੱਥੇ ਲੜਨਾ ਚਾਹੁੰਦਾ ਸੀ, ਉਹਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਜੀ ਨਹੀਂ ਤੁਸੀਂ ਲੜ ਨਹੀਂ ਸਕਦੇ। ਜਿਹੜੀਆਂ ਆਲਰੇਡੀ ਐਗਜ਼ਿਸਟਿੰਗ ਕਮੇਟੀਆਂ ਨੇ, ਹਜ਼ੂਰ ਸਾਹਿਬ, ਪਟਨਾ ਸਾਹਿਬ, ਦਿੱਲੀ, ਉਹ ਆਲਰੇਡੀ ਬੀਜੇਪੀ ਦੇ ਕੰਟਰੋਲ 'ਚ ਨੇ। ਹੁਣ ਇਹ ਕੇਜਰੀਵਾਲ ਰਾਹੀਂ ਇਹ ਨਵੀਂ ਕਿਹੜੀ ਖੇਡ ਖੇਡਣ ਜਾ ਰਹੇ ਨੇ ਕਿ ਗ੍ਰੰਥੀਆਂ ਤੇ ਪੰਡਤਾਂ ਨੂੰ ਜਿਹੜਾ ਹੈ ਉਹ ਸਰਕਾਰ ਉਹਨਾਂ ਨੂੰ ਵਜ਼ੀਫੇ ਦੇਗੀ ਕਿ ਜੀ ਉਹਨਾਂ ਨੇ ਜਾ ਕੇ ਪੂਜਾ ਕਰਨੀ ਹੈ। ਸੋ ਅਸੀਂ ਇਹ ਸਾਡੇ ਇੱਕ ਵੱਡੇ ਤਬਕੇ ਨੂੰ ਇਹ ਸਮਝ ਨਹੀਂ ਆ ਰਿਹਾ, ਉਹ ਬਸ ਉਹ ਟਿਕਟੌਕ ਤੇ ਆਪਣਾ ਮੈਸੇਜ ਭੇਜਤਾ ਜਾਂ ਇੱਧਰ ਕਰ ਲਿਆ, ਉਹਦੇ ਤੋਂ ਹੀ ਸੰਤੁਸ਼ਟ ਨੇ ਕਿ ਕਿਸ ਲੈਵਲ ਦੇ ਉੱਤੇ ਜਾ ਕੇ ਇਹਨਾਂ ਨੇ ਤੁਹਾਡਾ ਸਭ ਕੁਝ ਹੀ ਜਿਹੜਾ ਉਹ ਕੰਟਰੋਲ ਕੀਤਾ ਹੋਇਆ। ਅੱਜ ਇੱਕ ਦਿੱਲੀ ਦੇ ਇੱਕ ਮਹੱਲਾ, ਸ਼ਾਇਦ ਪਤਾ ਨਹੀਂ ਕੀ ਉਹਦਾ ਨਾਂ ਹੈ, ਸਪਤ ਵਿਹਾਰ ਕੇ ਕੀ, ਉਹਦੇ 'ਚ ਸੀ ਕਿ ਕਿਵੇਂ ਭਗਵੇਂ ਕੱਪੜਿਆਂ ਦੇ ਵਿੱਚ ਹਿੰਦੂ ਤਵੀ ਮਰਦ ਔਰਤਾਂ ਉਹ ਘਰਾਂ 'ਚ ਤਲਵਾਰਾਂ ਔਰ ਦੂਜੇ ਡਿਸਟ੍ਰੀਬਿਊਟ ਕਰ ਰਹੇ ਨੇ। ਸਿੱਖ ਨੌਜਵਾਨਾਂ ਨੇ ਉਹਨਾਂ ਨੂੰ ਕਨਫਰੰਟ ਕੀਤਾ ਜਾ ਕੇ। ਹੁਣ ਇਹ ਜਿਹੜਾ ਇੱਕ ਪਾਸੇ ਗੋਬਰ ਆਰੀਆ ਇਹ ਕਹਿ ਰਿਹਾ ਕਿ ਜੀ ਅਸੀਂ ਜਿਹੜਾ ਉਹ ਤੁਹਾਡੇ ਲਈ ਰਵਾਂਡਾ ਮਾਡਲ ਤਿਆਰ ਰੱਖਿਆ ਹੋਇਆ, ਔਰ ਵੈਸੇ ਅਸੀਂ ਇਸ ਦੇ ਉੱਤੇ ਜਿਹੜੇ 2 ਸੈਗਮੈਂਟ ਕੀਤੇ ਸੀ। ਇੱਕ ਬੜਾ ਪਪੂਲਰ ਯੂਟਿਊਬਰ ਹੈ ਸ਼ਾਇਦ ਦੀਪਕ ਫੌਜੀ ਉਹਦਾ ਨਾਂ ਹੈ, ਉਹਨਾਂ ਨੇ ਉਹ ਸਾਰੇ ਨੂੰ ਜਿਹੜਾ ਉਹ ਆਪਣੇ ਪ੍ਰੋਗਰਾਮ 'ਚ ਡਿਸਕਸ ਕੀਤਾ ਹੈ, ਉਹ ਸਾਰੇ ਨੂੰ ਕਿ ਰਵਾਂਡਾ, ਕਿਉਂਕਿ ਗੋਬਰ ਆਰੀਆ ਲਫ਼ਜ਼ ਪਹਿਲਾਂ
ਦੀਪਕ ਫੌਜੀ ਨੇ ਸ਼ਾਇਦ ਇਸਤੇਮਾਲ ਸ਼ੁਰੂ ਕੀਤਾ ਸੀ। ਸੋ ਉਹਨਾਂ ਨੇ ਕਿਹਾ ਕਿ ਜੀ ਹੁਣ ਤਾਂ ਇੰਟਰਨੈਸ਼ਨਲ ਲੈਵਲ ਤੇ ਪਹੁੰਚ ਗਿਆ। ਹੁਣ ਇੱਕ ਪਾਸੇ ਤਾਂ ਇਹ ਰਵਾਂਡਾ ਯੋਜਨਾ ਲਾਗੂ ਕਰ ਰਹੇ ਨੇ, ਹਥਿਆਰ ਵੀ ਵੰਡਣੇ ਸ਼ੁਰੂ ਕਰਤੇ ਨੇ ਵੀ ਸਿੱਖਾਂ ਨੂੰ ਮਾਰਨਾ। ਦੂਜੇ ਪਾਸੇ ਇਹ ਗ੍ਰੰਥੀ ਜਿਹੜੇ ਨੇ ਦਿੱਲੀ ਸਰਕਾਰ ਦੀ ਪੇਰੋਲ ਤੇ ਲਿਆ ਰਹੇ ਨੇ। ਸੋ ਇਹ ਖੇਡ ਹੈ, ਸਾਨੂੰ ਸਮਝਣ ਦੀ ਲੋੜ ਹੈ। ਇਹਨਾਂ ਦੀ ਆਲ ਆਊਟ ਵਾਰ ਹੈ। ਇਹ ਸਾਡੇ ਹਰ ਲੈਵਲ ਦੇ ਉੱਤੇ ਜਿਹੜਾ ਹੈ ਇਹ ਇਹਨਾਂ ਨੇ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨ ਦਾ ਏਜੰਡਾ ਲਾਗੂ ਕਰਨਾ ਸ਼ੁਰੂ ਕੀਤਾ ਹੋਇਆ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੈਨ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।